इस कानून तो बाद दिल्ली का मुख्य मंत्री नहीं रहेगा, वो एक स्टैंप वांग रह जाएगा, जबकि उपरों कंट्रोल LG का होगा। सत श्री अकाल, तुसीं जुड़े हुए हो पंजाबी रेडियो USA ਦੇ ਨਾਲ ਤੇ मैं हाँ प्रवीण शर्मा लैके हाज़र हाँ स्पैशल रिपोर्ट ਦੇ ਵਿੱਚ ਗੱਲਬਾਤ ਕਰਾਂਗੇ ਦਿੱਲੀ ਲੋਕ ਸੇਵਾ ਬਿੱਲ ਦੇ ਬਾਰੇ। ਇਸ ਬਿੱਲ ਤੋਂ ਪਹਿਲਾਂ ਦੇ ਕੀ ਹਾਲਾਤ ਸੀ ਤੇ ਇਸ ਬਿੱਲ ਦੇ ਜਦੋਂ ਇਸ ਬਿੱਲ ਦੀ ਖਿੱਚੋਤਾਣ ਚੱਲ ਰਹੀ ਸੀ ਉਦੋਂ ਕੀ ਹਾਲਾਤ ਸੀਗੇ, ਹੁਣ ਦਿੱਲੀ ਸਰਕਾਰ ਕੀ ਕਰੂਗੀ, ਇਹਦੇ ਬਾਰੇ ਤਾਂ ਗੱਲਬਾਤ ਕਰਾਂਗੇ। ਪਰ ਨਾਲ ਇਸ ਬਿੱਲ ਤੇ ਪਾਸ ਹੋਣ ਤੋਂ ਬਾਅਦ ਤੇ ਇਸ ਬਿੱਲ ਦੇ ਪਾਸ ਹੋਣ ਦੇ ਦਰਮਿਆਨ ਜੋ ਕੁਝ ਘਟਨਾਕ੍ਰਮ ਵਾਪਰਿਆ ਉਹਦੇ ਬਾਰੇ ਵੀ ਗੱਲਬਾਤ ਜ਼ਰੂਰ ਕਰਾਂਗੇ। इस रिपोर्ट ਦੇ ਵਿੱਚ ਪਹਿਲੀ ਗੱਲ ਤਾਂ ਇਹ ਜਾਣਾਂਗੇ ਤਫਸੀਲਪੂਰਵਕ ਕਿ ਪੂਰਾ ਮਸਲਾ ਕੀ ਹੈ। ਦਿੱਲੀ ਲੋਕ ਸੇਵਾ ਬਿੱਲ ਇਹ ਰੌਲਾ ਤਾਂ ਬਹੁਤ ਚਿਰ ਤੋਂ ਪੈਂਦਾ ਵਾ, ਪਰ ਬਹੁਤ ਵਾਰ ਇਹਦੀ ਪ੍ਰੋਪਰ ਡੈਫੀਨੇਸ਼ਨ ਕੀ ਹੈ ਤੇ ਇਸ ਤੋਂ ਬਾਅਦ ਸਰਕਾਰ ਦਾ ਜਿਹੜਾ ਮੁੱਖ ਮੰਤਰੀ ਦਾ ਕੰਮਕਾਰ ਹੈ, ਜਿਹੜਾ ਲੋਕਾਂ ਦਾ ਇੱਕ ਚੁਣਿਆ ਨੁਮਾਇੰਦਾ ਹੈ, ਉਸ ਕੰਮਕਾਰ ਉੱਤੇ ਇੱਕ ਦਿੱਲੀ ਸਰਕਾਰ ਨੂੰ ਚਲਾ ਰਿਹਾ LG ਲੈਫਟੀਨੈਂਟ ਗਵਰਨਰ ਉਹ ਕਿਵੇਂ ਹਾਵੀ ਹੋ ਜਾਊਗਾ, ਇਹਦੇ ਬਾਰੇ ਚਰਚਾ ਕਰਾਂਗੇ। ਔਰ ਦੂਜਾ ਇਹ ਹੈ ਕਿ ਕੇਂਦਰ ਸਰਕਾਰ ਨੇ ਜਿਹੜੇ ਇਸ ਬਿੱਲ ਪਿੱਛੇ ਤਰਕ ਦਿੱਤੇ ਆ, ਕਿਉਂਕਿ ਅਸਲ ਦੇ ਵਿੱਚ ਤਾਂ ਚਰਚਾ ਸੰਵਾਦ ਉਹੀ ਹੈ ਨਾ ਕਿ ਜਦੋਂ ਤੁਸੀਂ ਕਿਸੇ ਦੇ ਨਾਲ ਗੱਲ ਕਰ ਰਹੇ ਹੋ, ਜਦੋਂ ਤੁਹਾਡਾ ਤਰਕ ਹੈ ਤੇ ਉਹ ਤੁਹਾਡੇ ਤਰਕ ਨੂੰ ਕੰਟਰਾਡਿਕਟਰੀ ਤਰੀਕੇ ਦੇ ਨਾਲ ਉਸ ਦੇ ਉੱਤੇ ਉਸ ਕਨਵਰਸੇਸ਼ਨ ਦੇ ਵਿੱਚ ਉਸ ਤਰਕ ਦੇ ਉੱਤੇ ਤਰਕ ਦੇ ਕੇ ਉਹ ਤੁਹਾਨੂੰ ਕਾਊਂਟਰ ਕਰੇ। ਇਹਦੇ ਨਾਲ ਜਦੋਂ ਕੇਜਰੀਵਾਲ ਖੁਦ ਬਹੁ ਗਿਣਤੀ ਨੂੰ ਖੁਸ਼ ਕਰਨ ਦੇ ਲਈ ਲੱਗੇ ਹੋਏ ਸੀਗੇ ਤਾਂ ਉਦੋਂ ਇਹ ਟੋਆ ਕੇਜਰੀਵਾਲ ਨੇ ਖੁਦ ਪੁੱਟ ਲਿਆ ਸੀਗਾ। ਤੇ ਫੈਡਰਲਿਜ਼ਮ, ਰਾਜਾਂ ਦੇ ਅਧਿਕਾਰ, ਇਹਨਾਂ ਬਾਰੇ ਤਾਂ ਚਰਚਾ ਆਪਾਂ ਕਰਾਂਗੇ। ਪੰਜਾਬ ਦੇ ਸੰਦਰਭ ਤੋਂ ਦੋ ਚੀਜ਼ਾਂ ਮੈਂ ਤੁਹਾਨੂੰ ਯਾਦ ਕਰਵਾਉਣੀਆਂ ਚਾਹੁੰਦਾ ਵਾਂ। ਪਹਿਲੀਆਂ ਇਹ ਕਿ ਜਦੋਂ ਖੇਤੀ ਕਾਨੂੰਨ ਆਏ ਸੀਗੇ ਤਾਂ ਉਦੋਂ ਖੇਤੀ ਕਾਨੂੰਨਾਂ ਦੇ ਵਿੱਚ ਖੇਤੀ ਰਾਜਾਂ ਦਾ ਅਧਿਕਾਰ ਹੈ, ਪਰ ਉਹ ਕਾਨੂੰਨ ਆਰਡੀਨੈਂਸ ਆਇਆ ਪਹਿਲਾਂ, ਫਿਰ ਉਹ ਕਾਨੂੰਨ ਬਣੇ ਤੇ ਇਹ ਕਿਹਨੇ ਬਣਾਏ, ਰਾਜ ਸਭਾ ਦੇ ਵਿੱਚ ਉਹ ਕਿਵੇਂ ਪਾਸ ਹੋਏ, ਸਾਰਿਆਂ ਨੂੰ ਦੱਸਣ ਦੀ ਲੋੜ ਨਹੀਂ ਹੈ ਕਿਉਂਕਿ ਆਲਰੇਡੀ ਲੋਕਾਂ ਨੂੰ ਪਤਾ ਵਾ। ਹੁਣ ਤਾਂ ਇਹ ਰਾਜਾਂ ਦਾ ਮਸਲਾ ਸੀਗਾ ਤੇ ਇਹ ਕੇਂਦਰ ਕੋਲੇ ਇਖਤਿਆਰਾਤ ਹੀ ਹੈ ਨਹੀਂ ਸੀ, ਪਰ ਇੱਕ ਚੋਰ ਮੋਰੀ ਰਾਹੀਂ ਫੂਡ ਜਿਹੜਾ ਸਿਕਿਉਰਿਟੀ ਬਿੱਲ ਸੀਗਾ ਉਹਦੇ ਰਾਹੀਂ, ਕਿਉਂਕਿ ਫੂਡ ਕੇਂਦਰ ਕੋਲੇ ਆ ਤਾਂ ਉਹਦੇ ਰਾਹੀਂ ਦੋ ਹੋਰ ਕਾਨੂੰਨ ਲਿਆਂਦੇ ਗਏ, ਇੱਕ ਚੋਰ ਮੋਰੀ ਦੇ ਰਾਹੀਂ, ਇੱਕ ਸੰਵਿਧਾਨਿਕ ਜੋ ਉਹਨਾਂ ਕੋਲੇ ਆਪਸ਼ਨ ਸੀਗੀ ਉਹਦੇ ਰਾਹੀਂ। ਦੂਜੀ ਜਿਹੜੀ ਅਹਿਮ ਗੱਲ ਹੈ ਉਹ ਇਹ ਹੈ ਕਿ ਇਹਨਾਂ ਬਿੱਲਾਂ ਦੇ ਨਾਲ ਹੁਣ ਆਪਾਂ ਅਕਸਰ ਸੁਣਦੇ ਹਾਂ ਕਿ ਪੰਜਾਬ ਤੇ ਹਰਿਆਣੇ ਦਾ SYL ਦਾ ਝਗੜਾ, ਕੇਂਦਰ ਨੇ ਆਹ ਗੱਲ ਕਹੀ ਜਾਂ ਸੁਪਰੀਮ ਕੋਰਟ ਨੇ ਕੇਂਦਰ ਨੂੰ ਆਹ ਕਿਹਾ, ਪਰ ਅਸਲ ਦੇ ਵਿੱਚ ਪਾਣੀ ਵੀ ਰਾਜਾਂ ਦਾ ਵਿਸ਼ਾ। ਦੋਨੇ ਵਿਸ਼ਿਆਂ ਬਾਰੇ ਤੁਸੀਂ ਕਨਸਟੀਟਿਊਸ਼ਨ ਜਦੋਂ ਰੀਡ ਕਰੋਗੇ, ਜਦੋਂ ਸੰਵਿਧਾਨ ਨੂੰ ਪੜ੍ਹੋਗੇ ਤਾਂ 14 ਤੇ 17 ਦੇ ਵਿੱਚ ਇਹ ਸ਼ਾਇਦ ਦੋਨੇ ਆਉਂਦੇ ਆ। ਮਾफ़ ਕਰਨਾ ਜੇ ਇੱਕ ਅੱਧਾ ਇੱਧਰ ਉੱਧਰ ਹੋਏ ਤਾਂ, ਪਰ ਜਿੰਨੀ ਕੁ ਜਾਣਕਾਰੀ ਮੈਨੂੰ ਉਹਦੇ ਮੁਤਾਬਕ, ਕਿਉਂਕਿ ਮੂੰਹ ਜ਼ਬਾਨੀ ਚੀਜ਼ਾਂ ਜਦੋਂ ਪੜ੍ਹੀਆਂ ਨੇ ਤਾਂ 14 ਤੇ 17 ਦੇ ਮੁਤਾਬਕ ਇਹ ਰਾਜਾਂ ਦੇ ਵਿਸ਼ੇ ਨੇ। ਖੈਰ ਆਪਾਂ ਹੁਣ ਦਿੱਲੀ ਲੋਕ ਸੇਵਾ ਬਿੱਲ 'ਤੇ ਆਉਣੇ ਆ। ਜੇਕਰ ਤੁਸੀਂ, ਪਹਿਲੀ ਗੱਲ ਤਾਂ ਇਹ ਕਿ ਜੇਕਰ ਤੁਸੀਂ ਲੋਕਾਂ ਦੀ ਚੁਣੀ ਸਰਕਾਰ ਨੂੰ ਕੰਮ ਹੀ ਨਹੀਂ ਕਰਨ ਦੇਣਾ ਵਾ, ਜੇਕਰ ਤੁਸੀਂ ਉਹਦੇ ਉੱਤੇ ਕੋਈ ਹੋਰ ਬਿਠਾਉਣਾ ਵਾ ਜਿਹੜਾ ਉਹਦੀਆਂ ਤਾਕਤਾਂ ਵਰਤੂਗਾ, ਜਿਹੜਾ ਉਹਨੂੰ ਕੰਮ ਨਹੀਂ ਕਰਨ ਦੇਊਗਾ, ਤਾਂ ਫਿਰ ਤਾਂ ਇਹ ਇੱਕ ਸੌਖਾ ਤਰੀਕਾ ਹੈ ਕਿ ਤੁਸੀਂ ਬੰਦੇ ਨੋਮੀਨੇਟ ਕਰ ਲਓ ਅਤੇ ਉਸ ਤੋਂ ਬਾਅਦ ਆਪਣਾ ਜਿਵੇਂ ਚੱਲਦਾ ਕੰਮ ਚਲਾਈ ਚੱਲੋ। ਪਰ ਹੁਣ ਇਸ ਕਾਨੂੰਨ ਤੋਂ ਬਾਅਦ ਦਿੱਲੀ ਦਾ ਮੁੱਖ ਮੰਤਰੀ ਨਹੀਂ ਰਹੇਗਾ, ਉਹ ਇੱਕ ਸਟੈਂਪ ਵਾਂਗ ਰਹਿ ਜਾਏਗਾ, ਜਦਕਿ ਉੱਪਰੋਂ ਕੰਟਰੋਲ LG ਦਾ ਹੋਊਗਾ। LG ਦੇ ਨਾਲ ਤੁਹਾਨੂੰ ਪਤਾ ਵਾ 36 ਦਾ ਅੰਕੜਾ ਦਿੱਲੀ ਸਰਕਾਰ ਦਾ ਪਹਿਲੇ ਰਿਹਾ। ਹੁਣ ਪਹਿਲਾਂ ਜਾਣਦੇ ਹਾਂ ਕਿ ਬਿੱਲ ਹੈ ਕੀ ਅਸਲ ਦੇ ਵਿੱਚ। ਇਸ ਬਿੱਲ ਦੇ ਬਾਰੇ ਜੋ ਟਿੱਪਣੀਆਂ ਆਈਆਂ ਸਨ ਉਹਨਾਂ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ, ਪਰ ਅਸਲ ਦੇ ਵਿੱਚ ਜਿਹੜਾ ਇਹ ਬਿੱਲ ਆ 2023 ਦੇ ਵਿੱਚ ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਸੋਧ ਆਰਡੀਨੈਂਸ 2023 ਲੈ ਕੇ ਆਈ ਸੀ। ਇਹ ਬਿੱਲ ਜਿਹੜਾ ਵਾ ਇਹ ਅਸਲ ਦੇ ਵਿੱਚ ਕੇਂਦਰ ਸਰਕਾਰ ਨੇ ਜਿਹੜੀ ਬਿੱਲ ਕਹਿੰਦਾ ਕੀ ਹੈ, ਸਾਡੇ ਲਈ ਇਹ ਜਾਣਨਾ ਬੜਾ ਜ਼ਰੂਰੀ ਹੈ। ਦਿੱਲੀ ਦੇ ਵਿੱਚ ਜਿਹੜੇ ਵੀ ਡਨਿਕਸ ਕੇਡਰ ਦੇ ਗਰੁੱਪ A ਦੇ ਅਧਿਕਾਰੀਆਂ ਦੇ ਤਬਾਦਲੇ ਆ ਤੇ ਉਹਨਾਂ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਦੇ ਲਈ ਰਾਸ਼ਟਰੀ ਰਾਜਧਾਨੀ ਪਬਲਿਕ ਸਰਵਿਸ ਅਥਾਰਟੀ ਦਾ ਗਠਨ ਹੋਊਗਾ ਇਸ ਬਿੱਲ ਦੇ ਤਹਿਤ। ਡਨਿਕਸ ਇਹਦਾ ਮਤਲਬ ਇਹ ਹੈ ਕਿ ਦਿੱਲੀ, ਅੰਡੇਮਾਨ ਨਿਕੋਬਾਰ, ਲਕਸ਼ਦੀਪ, ਦਮਨਦੀਪ ਤੇ ਦਾਦਰਾ ਤੇ ਨਗਰ ਹਵੇਲੀ ਸਿਵਲ ਸੇਵਾਵਾਂ। ਹੁਣ ਇਹ ਆਰਡੀਨੈਂਸ ਕੇਂਦਰ ਸਰਕਾਰ ਨੇ ਕਾਨੂੰਨ ਬਣਵਾ ਲਿਆ। ਪ੍ਰਮੁੱਖ ਅਹੁਦਿਆਂ ਤੇ ਹੋਣਗੇ ਅਥਾਰਟੀ ਦੇ ਵਿੱਚ 3 ਮੈਂਬਰ ਹੋਣਗੇ, ਦਿੱਲੀ ਦੇ ਮੁੱਖ ਮੰਤਰੀ, ਦਿੱਲੀ ਦੇ ਮੁੱਖ ਸਕੱਤਰ, ਦਿੱਲੀ ਦੇ ਪ੍ਰਮੁੱਖ ਗ੍ਰਹਿ ਸਕੱਤਰ। ਹੁਣ ਤੁਹਾਡੇ ਮਨ ਦੇ ਵਿੱਚ ਇੱਕ ਸਵਾਲ ਆਊਗਾ ਕਿ ਜੇਕਰ ਦਿੱਲੀ ਦਾ ਮੁੱਖ ਮੰਤਰੀ ਇਹਦੇ ਵਿੱਚ ਹੈਗਾ ਤਾਂ ਫਿਰ ਇਹ 'ਤੇ ਇਤਰਾਜ਼ ਕੀ ਹੈ? ਇਤਰਾਜ਼ ਹੈ ਦਿੱਲੀ ਅਥਾਰਟੀ ਕੋਲੇ ਗਰੁੱਪ A ਜਿਹੜੀ ਅਥਾਰਟੀ ਇਹ ਬਣੂਗੀ ਤੇ ਡਨਿਕਸ ਅਧਿਕਾਰੀਆਂ ਦੇ ਤਬਾਦਲੇ ਤੇ ਨਿਯੁਕਤੀ ਦੇ ਨਾਲ ਸੰਬੰਧਿਤ ਫੈਸਲੇ ਲੈਣ ਦਾ ਅਧਿਕਾਰ ਤਾਂ ਹੋਊਗਾ, ਪਰ ਉਪ ਰਾਜਪਾਲ ਦੀ ਅੰਤਿਮ ਮੋਹਰ ਹੋਵੇਗੀ। ਯਾਨੀ ਜੇਕਰ ਲੈਫਟੀਨੈਂਟ ਗਵਰਨਰ ਨੂੰ ਅਥਾਰਟੀ ਵੱਲੋਂ ਲਿਆ ਗਿਆ ਫੈਸਲਾ ਠੀਕ ਨਹੀਂ ਲੱਗਦਾ ਤਾਂ ਉਹ ਇਸ ਨੂੰ ਬਦਲਾਅ ਦੇ ਲਈ
ਵਾਪਸ ਕਰ ਸਕਦੇ ਆ। ਫਿਰ ਵੀ ਜੇਕਰ ਮਤਭੇਦ ਜਾਰੀ ਰਹਿੰਦਾ ਤਾਂ ਅੰਤਿਮ ਫੈਸਲਾ ਜੋ ਹੋਊਗਾ ਲੈਫਟੀਨੈਂਟ ਗਵਰਨਰ ਦਾ ਹੀ ਹੋਊਗਾ। ਆਪਾਂ ਅਕਸਰ ਪੋਸਟਰ ਪੜ੍ਹਦੇ ਹਾਂ ਕਬੱਡੀ ਮੈਚਾਂ ਦੇ, ਉਹਦੇ 'ਚ ਲਿਖਿਆ ਹੁੰਦਾ ਨਾ ਰੈਫਰੀ ਦਾ ਫੈਸਲਾ ਅੰਤਿਮ ਹੋਊਗਾ, ਤਾਂ ਉਹ ਠੀਕ ਤਰੀਕੇ ਦਾ ਫੈਸਲਾ ਅੰਤਿਮ ਜਿਹੜਾ ਹੋਊਗਾ ਉਹ ਲੈਫਟੀਨੈਂਟ ਗਵਰਨਰ ਦਾ ਹੋਊਗਾ, ਜਿਹੜਾ ਕਿ ਹੁਣ ਦਿੱਲੀ ਸਰਕਾਰ ਨੇ ਜਾਂ ਕੇਂਦਰ ਦੀ ਸਰਕਾਰ ਨੇ ਉਹਨਾਂ 'ਤੇ ਥੋਪ ਦੇਣਾ ਵਾ। ਅਤੇ ਜੇਕਰ ਉਹਦਾ ਫੈਸਲਾ ਅੰਤਿਮ ਹੈ ਤਾਂ ਕੀ ਕਮੇਟੀ ਦੀ ਕੋਈ ਭੂਮਿਕਾ ਰਹਿ ਜਾਂਦੀ ਆ? ਤੁਸੀਂ ਇੱਥੇ ਪੰਜਾਬ ਦੇ ਵਿੱਚ ਵੀ ਰਾਜਪਾਲ ਤੇ ਮਾਨ ਸਰਕਾਰ ਦਾ ਜਿਹੜਾ ਟਕਰਾਅ ਆ ਉਹ ਦੇਖਿਆ ਹੋਣਾ। ਹੁਣ ਆਪਾਂ ਅੱਗੇ ਆਉਣੇ ਆ ਕਿ ਇਹਦੇ ਬਾਬਤ ਕਾਨੂੰਨੀ ਮਾਹਰ ਕੀ ਕਹਿੰਦੇ ਆ। ਇੱਕ ਚੰਚਲ ਕੁਮਾਰ ਨੇ, ਪ੍ਰੋਫੈਸਰ ਜਿਹੜੇ ਹਿਮਾਚਲ ਪ੍ਰਦੇਸ਼ ਨੈਸ਼ਨਲ ਲਾ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ, ਇਹਦੇ ਵਿੱਚ ਆਰਡੀਨੈਂਸ ਲਿਆਉਣ ਦੇ ਕਿ ਸਰਕਾਰ ਦੇ ਅਧਿਕਾਰ ਉੱਤੇ ਉਹਨਾਂ ਨੇ ਸਵਾਲ ਚੁੱਕੇ ਨੇ ਤੇ ਉਹਨਾਂ ਨੇ ਕਿਹਾ ਕਿ ਦਿੱਲੀ ਦੀ ਤੁਲਨਾ ਦੂਜੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਨਹੀਂ ਕੀਤੀ ਜਾ ਸਕਦੀ। ਇੱਥੋਂ ਦੀ ਸਰਕਾਰ ਲੋਕਤੰਤਰੀ ਤਰੀਕੇ ਨਾਲ ਚੁਣੀ ਜਾਂਦੀ ਹੈ ਤੇ ਸੰਵਿਧਾਨਕ ਤੌਰ ਤੇ ਚੁਣੀ ਹੋਈ ਸਰਕਾਰ ਨੂੰ ਅਧਿਕਾਰੀਆਂ ਦੇ ਤਬਾਦਲੇ, ਤੈਨਾਤੀਆਂ ਦੇ ਨਾਲ ਸੰਬੰਧਿਤ ਮਾਮਲਿਆਂ ਦੇ ਵਿੱਚ ਫੈਸਲੇ ਲੈਣ ਦਾ ਅਧਿਕਾਰ ਹੈ। ਇਹ ਗੱਲ ਕਹਿਣੀ ਹੈ ਉਹਨਾਂ ਦੀ ਜਿਹੜੇ ਕਾਨੂੰਨੀ ਮਸਲਿਆਂ ਦੇ ਮਾਹਰ ਨੇ। ਸੁਪਰੀਮ ਕੋਰਟ ਦੇ ਵਿੱਚ ਜਦੋਂ ਇਹ ਫੈਸਲਾ ਮਾਮਲਾ ਗਿਆ ਸੀਗਾ 11 ਮਈ ਨੂੰ ਦਿੱਲੀ ਸਰਕਾਰ ਦੇ ਹੱਕ ਦੇ ਵਿੱਚ ਫੈਸਲਾ ਦਿੱਤਾ ਸੀਗਾ ਤੇ ਉਦੋਂ ਪਾਰਟੀ ਦੇ ਸਾਬਕਾ ਆਗੂ ਸੀਗੇ ਆਸ਼ੂਤੋਸ਼, ਉਹਨਾਂ ਨੇ ਕਿਹਾ ਸੀਗਾ ਕਿ ਇਹ ਕੇਜਰੀਵਾਲ ਸਰਕਾਰ ਦੀ ਜਿੱਤ ਹੈ। ਹੁਣ ਇਹ ਕੇਸ ਕੇਜਰੀਵਾਲ ਬਨਾਮ ਕੇਂਦਰ ਸਰਕਾਰ ਦਾ ਸੀਗਾ। ਐਲਜੀ ਰਾਹੀਂ ਕੇਂਦਰ ਸਰਕਾਰ ਦਿੱਲੀ ਸਰਕਾਰ ਨੂੰ ਕੰਮ ਨਹੀਂ ਕਰਨ ਦੇ ਰਹੀ, ਉਹ ਉਸ ਨੂੰ ਕੰਟਰੋਲ ਕਰ ਰਹੀ ਸੀ। ਹੁਣ ਇਸ ਫੈਸਲੇ ਨਾਲ ਸਪਸ਼ਟ ਹੋ ਗਿਆ ਕਿ ਦਿੱਲੀ ਦੇ ਨੌਕਰਸ਼ਾਹਾਂ ਦੀ ਦੇਖਰੇਖ ਸਿਰਫ ਦਿੱਲੀ ਸਰਕਾਰ ਕਰੇਗੀ। ਜਦੋਂ ਇਹ ਸੁਪਰੀਮ ਕੋਰਟ ਦੇ ਵਿੱਚ ਪਾਸ ਹੋਇਆ ਸੀਗਾ, ਪੱਤਰਕਾਰ ਵਿਨੋਦ ਸ਼ਰਮਾ ਨੇ ਉਹ ਕਹਿੰਦੇ ਕਿ ਇਹ ਸਹਿਣਸ਼ੀਲਤਾ ਤੇ ਰੱਸਾਕੱਸੀ ਦੀ ਇੱਕ ਸਿਆਸਤ ਹੈ। ਅਸਲ ਦੇ ਵਿੱਚ ਹੁਣ ਜੇਕਰ ਇਸ ਮਸਲੇ ਨੂੰ ਹੋਰ ਗੰਭੀਰਤਾ ਦੇ ਨਾਲ ਸਮਝਿਆ ਜਾਵੇ ਤਾਂ ਆਮ ਆਦਮੀ ਪਾਰਟੀ ਨੇ ਇਹ ਗੱਲ ਕਹੀ ਹੈ ਕਿ ਉਹ ਰਾਜ ਸਭਾ ਵੱਲੋਂ ਉਪ ਰਾਜਪਾਲ ਨੂੰ ਤਬਾਦਲੇ ਦਾ ਅਧਿਕਾਰ ਦੇਣ ਵਾਲੇ ਬਿੱਲ ਪਾਸ ਹੋਣ ਤੋਂ ਬਾਅਦ ਅਗਲੀ ਲੜਾਈ ਅਦਾਲਤ ਦੇ ਵਿੱਚ ਲੜਨਗੇ। ਦਿੱਲੀ ਸੇਵਾਵਾਂ ਬਿੱਲ ਲੋਕ ਸਭਾ ਦੇ ਵਿੱਚ ਪਹਿਲਾਂ ਹੀ ਪਾਸ ਹੋ ਚੁੱਕਿਆ ਹੈ। ਇਸ ਬਿੱਲ ਤੇ ਰਾਜ ਸਭਾ ਦੇ ਰਾਹੀਂ VOTING ਹੋਈ ਸੀ। ਬਿੱਲ ਦੇ ਪੱਖ ਦੇ ਵਿੱਚ 131 ਵੋਟਾਂ ਤੇ ਵਿਰੋਧ ਦੇ ਵਿੱਚ 102 ਵੋਟਾਂ। ਹੁਣ ਇਹ ਤਾਂ ਆਪਾਂ ਸਮਝ ਲਿਆ ਕਿ ਇਹ ਬਿੱਲ ਹੈ ਕੀ ਤੇ ਇਸ ਤੋਂ ਬਾਅਦ ਦਿੱਲੀ ਸਰਕਾਰ ਦਾ ਕੰਮਕਾਰ ਪ੍ਰਭਾਵਿਤ ਕਿਵੇਂ ਹੋਊਗਾ। ਹੁਣ ਆਪਾਂ ਆਉਣੇ ਅਰਵਿੰਦ ਕੇਜਰੀਵਾਲ ਤੇ ਨਾਲ ਹੀ ਸੰਘੀ ਢਾਂਚੇ ਤੇ ਵੀ ਆਉਣੇ ਆ। ਅਰਵਿੰਦ ਕੇਜਰੀਵਾਲ ਜਦੋਂ ਧਾਰਾ 370 ਤੋੜੀ ਗਈ ਸੀ ਤਾਂ ਉਦੋਂ ਉਹਨਾਂ ਨੇ ਵਧਾਈਆਂ ਦਿੱਤੀਆਂ ਸੀ। ਜਦੋਂ ਪਿਛਲੀ ਦਫਾ ਜਦੋਂ ਇਹਨਾਂ ਦੀ ਇੰਡੀਆ ਜਿਹੜਾ ਗੱਠਜੋੜ ਬਣਿਆ ਵਾ, ਜਦੋਂ ਇਹਦੀ ਮੀਟਿੰਗ ਹੋਈ ਸੀ, ਉਸ ਮੀਟਿੰਗ ਦੀ ਜਦੋਂ ਲਾਮਬੰਦੀ ਹੋ ਰਹੀ ਸੀ ਤਾਂ ਉਹਦੇ ਵਿੱਚ ਉਮਰ ਅਬਦੁੱਲਾ ਨੇ ਇਹ ਗੱਲ ਕਹੀ ਸੀ, ਫਾਰੂਕ ਅਬਦੁੱਲਾ ਨੇ ਸ਼ਾਇਦ, ਜੇ ਮੈਂ ਗਲਤ ਨਾ ਹੋਵਾਂ ਤਾਂ, ਕਿ ਜਦੋਂ ਧਾਰਾ 370 ਤੋੜੇਗੀ ਸਾਡੇ ਅਖਤਿਆਰਾਂ ਤੇ ਡਾਕਾ ਵੱਜੇ ਤਾਂ ਉਦੋਂ ਤੁਸੀਂ ਖੁਸ਼ੀਆਂ ਮਨਾ ਰਹੇ ਸੀ, ਵਧਾਈਆਂ ਦੇ ਰਹੇ ਸੀ, ਪਰ ਅੱਜ ਜਦੋਂ ਤੁਹਾਡੇ ਤੇ ਆਣ ਪਈ ਹੈ ਉਦੋਂ ਤੁਹਾਨੂੰ ਪਤਾ ਲੱਗਿਆ ਨਾ ਕਿ ਕਿਸ ਭਾਅ ਵਿਕਦੀ ਹੈ। ਸੋ ਅਰਵਿੰਦ ਕੇਜਰੀਵਾਲ ਨੂੰ ਇਸ ਗੱਲ ਦਾ ਜਵਾਬ ਦੇਣਾ ਔਖਾ ਹੋ ਗਿਆ ਸੀ। ਜਦੋਂ ਹੋਰ ਵੀ ਲੋਕ ਇਸ ਗੱਲ ਦੀ ਧਾਰਾ 370 ਤੋੜੇ ਜਾਂਦੇ, ਹਾਂ ਠੀਕ ਹੈ ਤੁਹਾਡੇ ਉਹ ਹਿੰਦੂਤਵੀ ਏਜੰਡੇ ਦੇ ਨਾਲ ਚੀਜ਼ਾਂ ਸਹੀ ਹੋਣਗੀਆਂ, ਪਰ ਕੀ ਉਹ ਸੈਨਿਕ ਦੇ ਨਾਲ ਸਾਰੀਆਂ ਚੀਜ਼ਾਂ ਨੂੰ ਦੇਖਿਆ ਜਾ ਸਕਦਾ ਵਾ? ਇੱਕ ਵੱਡਾ ਸਵਾਲ ਹੈ। ਉਸ ਤੋਂ ਵੀ ਬਾਅਦ ਜੇਕਰ ਪੰਜਾਬ ਦੇ ਸੰਦਰਭ ਤੋਂ ਗੱਲ ਕਰੀਏ ਤਾਂ ਇੱਥੇ ਅਕਸਰ ਹੀ ਵਿਰੋਧੀ ਧਿਰਾਂ ਦੋਸ਼ ਲਾਉਂਦੀਆਂ ਨੇ ਕਿ ਜਿਹੜੀ ਪੰਜਾਬ ਦੀ ਸਰਕਾਰ ਹੈ ਇਹ ਦਿੱਲੀੋਂ ਚੱਲ ਰਹੀ ਹੈ। ਮਤਲਬ ਇੱਥੇ ਹਰ ਮੰਤਰੀ ਦੇ ਨਾਲ ਇੱਕ ਬੰਦਾ ਦਿੱਲੀ ਦਾ ਲਾਇਆ ਗਿਆ ਵਾ ਤੇ ਉਹ ਫੈਸਲੇ ਲੈਂਦਾ ਵਾ। ਪੰਜਾਬ ਸਰਕਾਰ ਦੇ ਕਈ ਫੈਸਲਿਆਂ ਤੋਂ ਤੁਹਾਨੂੰ ਲੱਗਦਾ ਵੀ ਹੋਊਗਾ ਕਿ ਇਹ ਫੈਸਲੇ ਜਿਹੜੇ ਨੇ ਇਹ ਪੰਜਾਬ ਦੇ ਨਹੀਂ ਬਲਕਿ ਦਿੱਲੀ ਤੋਂ ਥੋਪੇ ਹੋਏ ਲੋਕਾਂ ਦੇ ਨੇ। ਇੱਥੇ ਪੰਜਾਬ ਸਰਕਾਰ ਦੇ ਸੰਦਰਭ ਦੇ ਵਿੱਚ ਤਾਂ ਇਹ ਵੀ ਕਿਹਾ ਜਾਂਦਾ ਕਿ ਇੱਥੇ ਮੁੱਖ ਮੰਤਰੀ ਭਵਨ ਦੇ ਵਿੱਚ ਜਿਹੜੇ ਕੰਮ ਕਰਨ ਵਾਲਾ ਅਮਲਾ ਫਾਲਾ ਵਾ ਜਾਂ ਜਿਹੜਾ ਸੋਸ਼ਲ ਮੀਡੀਆ ਨੂੰ ਕੰਟਰੋਲ ਕਰਦਾ, ਦੇਖ ਰੇਖ ਕਰਦਾ, ਤਾਂ ਉਹਦੇ ਵਿੱਚ ਬਹੁਤ ਸਾਰੇ ਲੋਕ ਅਜਿਹੇ ਨੇ ਜਿਨ੍ਹਾਂ ਦੇ ਸੋਸ਼ਲ ਮੀਡੀਆ ਉੱਤੇ ਹਜ਼ਾਰਾਂ ਹੀ ਉਹਨਾਂ ਦੇ ਉੱਤੇ ਤੰਜ਼ ਕੀਤੇ ਜਾਂਦੇ ਨੇ, ਟਕੋਰਾਂ ਕੀਤੀਆਂ ਜਾਂਦੀਆਂ ਨੇ, ਉਹਨਾਂ ਦੀਆਂ ਕਈ ਵਾਰੀ ਫੋਟੋਆਂ ਵਾਇਰਲ ਕੀਤੀਆਂ ਜਾਂਦੀਆਂ ਨੇ। ਇੱਕ ਮੁੱਖ ਮੰਤਰੀ ਦੀ ਪ੍ਰੈਸ ਕਾਨਫਰੰਸ ਤੁਹਾਨੂੰ ਯਾਦ ਹੋਣੀ ਹੈ, ਪੰਜਾਬ ਪੁਲਿਸ ਦੇ ਇੱਕ ਨੌਜਵਾਨ ਨੂੰ ਦਿੱਲੀ ਦੇ ਇੱਕ ਬੰਦੇ ਨੇ ਧੱਕਾ ਮਾਰ ਕੇ ਪਰੇ ਕਰਤਾ ਕਿ ਤੂੰ ਫਰੇਮ ਦੇ ਵਿੱਚ ਆ ਰਿਹਾ ਵਾ। ਅਤੇ ਕੀ ਇਹ ਸਹੀ ਹੈ ਕਿ ਇੱਕ ਆਫੀਸਰ ਟਾਈਪ ਦੇ ਬੰਦੇ ਨੂੰ, ਇੱਕ ਡਿਊਟੀ ਦੌਰਾਨ ਮੁਲਾਜ਼ਮ ਨੂੰ ਤੁਸੀਂ ਧੱਕਾ ਮਾਰ ਕੇ ਪਰੇ ਕਰਦੇ ਹੋ, ਇੱਕ ਕਾਮਨ ਮੈਨ? ਅਤੇ ਇਹਦਾ ਮਤਲਬ ਇਹੀ ਬਣਦਾ ਨਾ ਕਿ ਉਹ ਜਿਹੜਾ ਬੰਦਾ ਵਾ ਦਿੱਲੀ ਦਾ ਲਾਇਆ ਹੋਇਆ ਅਤੇ ਉਹ ਭਾਰੀ ਹੈ। ਇਹਦੀ ਚਰਚਾ ਪੰਜਾਬ ਦੇ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਹੋਈ ਸੀ। ਹੁਣ ਜਿਹੜਾ ਸੰਘੀ ਢਾਂਚੇ ਦੀ ਸੰਘੀ ਜਿਹੜੀ ਕੁੱਟੀ ਜਾ ਰਹੀ ਹੈ, ਅਸਲ ਦੇ ਵਿੱਚ ਫੈਡਰਲਿਜ਼ਮ ਇਹ ਕਹਿੰਦਾ ਹੈ ਕਿ ਫੈਡਰਲਿਜ਼ਮ ਦੀ ਜਿਹੜੀ ਭਾਵਨਾ ਵਾ ਉਹ ਇਹ ਕਹਿੰਦਾ ਕਿ ਤਾਕਤਾਂ ਦਾ ਤਵਾਜ਼ਨ ਹੈ। ਕੇਂਦਰ ਸਰਕਾਰ ਕੋਲ ਕੁਛ ਤਰ੍ਹਾਂ ਦੀਆਂ ਤਾਕਤਾਂ ਨੇ, ਸੂਬਿਆਂ ਕੋਲ ਕੁਛ ਤਰ੍ਹਾਂ ਦੀਆਂ ਤਾਕਤਾਂ ਨੇ। ਤੁਹਾਡਾ ਜਿਹੜਾ ਭਾਰਤ ਦਾ ਇੱਕ ਢਾਂਚਾ ਵਾ, ਭਾਰਤ ਦਾ ਢਾਂਚਾ ਅਨੇਕਤਾ ਦੇ ਵਿੱਚ ਏਕਤਾ ਵਾਲਾ ਤਾਂ ਹੈਗਾ ਹੀ ਹੈ, ਪਰ ਭਾਰਤ ਇੱਕ ਸਟੇਟਾਂ ਦੀ ਯੂਨੀਅਨ ਹੈ। ਮਤਲਬ ਇੱਥੇ ਸਟੇਟਾਂ ਕੋਲੇ, ਸੂਬਿਆਂ ਕੋਲੇ ਆਪਣੇ ਅਖਤਿਆਰਾਤ ਨੇ, ਪਰ ਜਿਸ ਤਰੀਕੇ ਦੇ ਨਾਲ ਇੱਥੇ ਸੰਘੀ ਕੁੱਟੀ ਜਾ ਰਹੀ ਹੈ ਅਖਤਿਆਰਾਂ ਦੀ ਔਰ ਉਹਨਾਂ ਨੂੰ ਲੱਦਿਆ ਜਾ ਰਿਹਾ ਵਾ, ਉਸ ਤਰੀਕੇ ਦੇ ਨਾਲ ਇਹ ਲੱਗਦਾ ਕਿ ਭਾਜਪਾ ਜਿਹੜੀ ਕੇਂਦਰ ਸਰਕਾਰ ਆ ਉਹਨੇ ਸਾਰੀਆਂ ਚੀਜ਼ਾਂ ਨੂੰ ਹੱਦਾਂ ਬੰਨੇ ਟੱਪ ਕੇ ਧੱਕੇ ਦੇ ਨਾਲ ਐਸੇ ਬਿੱਲ ਬਣਾ ਲਏ ਨੇ ਜਿਹਦੇ ਨਾਲ
ਉਹ ਆਪਣੇ ਕੋਲੇ ਤਾਕਤਾਂ ਰੱਖਣਾ ਚਾਹੁੰਦੀ ਹੈ। ਲੋਕਤੰਤਰੀ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਇਹ ਤਾਕਤਾਂ ਦਾ ਤਵਾਜ਼ਨ ਬਣਿਆ ਰਹੇ ਤਾਂ ਚੰਗਾ ਹੈ। ਜੇਕਰ ਤਾਕਤਾਂ ਇੱਕ ਧੁਰੇ ਦੇ ਦੁਆਲੇ, ਇੱਕ ਵਿਸ਼ੇਸ਼ ਵਿਅਕਤੀ ਦੇ ਦੁਆਲੇ ਕੇਂਦਰਿਤ ਹੋ ਜਾਣਗੀਆਂ ਤਾਂ ਇਹ ਤਾਕਤਾਂ ਦੀ ਦੁਰਵਰਤੋਂ ਹੋਣੀ ਲਾਜ਼ਮੀ ਹੈ। ਸੋ ਜਿਹੜੇ ਵਿਸ਼ੇ ਰਾਜਾਂ ਦੇ ਨੇ ਉਹ ਵਿਸ਼ੇ ਰਾਜ ਹੀ ਉਹਨਾਂ ਦੇ ਨਾਲ ਨਜਿੱਠਣ ਤਾਂ ਚੰਗੀ ਗੱਲ ਹੈ। ਤੇ ਜਿੱਥੋਂ ਮੈਂ ਸ਼ੁਰੂਆਤ ਕੀਤੀ ਸੀ ਕਿ ਜੇਕਰ ਚੁਣੇ ਹੋਏ ਨੁਮਾਇੰਦਿਆਂ ਨੂੰ ਤਾਕਤਾਂ ਹੀ ਨਹੀਂ ਦੇਣੀਆਂ, ਜੇਕਰ ਉਹਨਾਂ ਨੂੰ ਕੰਮ ਕਰਨ ਦੀ ਆਜ਼ਾਦੀ ਨਹੀਂ ਦੇਣੀ, ਤਾਂ ਫਿਰ ਵੋਟਾਂ ਪਾਉਣ ਦਾ ਮਤਲਬ ਕੀ ਰਹਿ ਜਾਂਦਾ। ਤੇ ਕੁਝ ਲੋਕ ਤਾਂ ਇਹ ਵੀ ਕਹਿੰਦੇ ਨੇ ਕਿ ਅਰਵਿੰਦ ਕੇਜਰੀਵਾਲ ਦਾ ਇੱਕ ਬਿਆਨ ਮੈਂ ਤੁਹਾਨੂੰ ਕੋਟ ਕਰ ਦੇਣਾ। ਉਹ ਕਹਿੰਦੇ ਕਿ ਭਾਜਪਾ 2013, 15, 20 ਤੇ ਫਿਰ MCD ਚੋਣਾਂ ਬੁਰੀ ਤਰ੍ਹਾਂ ਦੇ ਨਾਲ ਹਾਰੀ ਹੈ ਤੇ ਹੁਣ ਲੋਕਾਂ ਨੇ ਉਹਨਾਂ ਨੂੰ 25 ਸਾਲ ਦੇ ਲਈ ਜਲਾਵਤਨੀ ਦੇ ਦਿੱਤੀ ਹੈ। ਇਸ ਲਈ ਉਹ ਅਸਿੱਧੇ ਤਰੀਕੇ ਨਾਲ ਦਿੱਲੀ ਦੀ ਸਰਕਾਰ ਚਲਾ ਰਹੇ ਨੇ, ਚੋਰ ਦਰਵਾਜ਼ਿਆਂ ਤੋਂ। ਤੇ ਕਈ ਲੋਕ ਤਾਂ ਇਹ ਵੀ ਮੰਨਦੇ ਨੇ, ਜਿਹੜੇ ਬੜੇ ਬੇਬਾਕ ਨੇ, ਬੜੇ ਫੇਅਰ ਨੇ ਤੇ ਬੜੇ ਫੀਅਰਲੈਸ ਨੇ, ਬੜੇ ਸਪਸ਼ਟ ਨੇ, ਉਹਨਾਂ ਦਾ ਕਹਿਣਾ ਇਹ ਹੈ ਕਿ ਇਹ ਜਿਹੜੀ ਸਰਕਾਰ ਆ, ਇਹ ਸਰਕਾਰ ਭਾਜਪਾ ਸਰਕਾਰ ਦੇ ਹਵਾਲੇ ਦੇ ਨਾਲ ਮੈਂ ਗੱਲ ਕਰ ਰਿਹਾ ਵਾਂ। ਜਿਹੜੀ ਭਾਜਪਾ ਸਰਕਾਰ ਆ, ਇਹ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕਿ ਦਿੱਲੀ ਦੇ ਵਿੱਚੋਂ ਵਿਧਾਨ ਸਭਾ ਹੀ ਚੱਕ ਦੇਵੇ। ਸੋ ਇਹ ਤਾਂ ਹਾਲੇ ਚੱਕੀ ਜਾਊ ਜਾਂ ਨਹੀਂ ਚੱਕੀ ਜਾਊ, ਇੱਕ ਵੱਖਰੀ ਤਰ੍ਹਾਂ ਦਾ ਸਵਾਲ ਹੈ, ਵੱਖਰੀ ਤਰ੍ਹਾਂ ਦੀ ਬਹਿਸ ਹੈ। ਪਰ ਇਸ ਬਿੱਲ ਦੇ ਨਾਲ ਦਿੱਲੀ ਦੇ ਚੁਣੇ ਹੋਏ ਨੁਮਾਇੰਦਿਆਂ ਤੋਂ ਇੱਕ ਵਾਰੀ ਸ਼ਕਤੀਆਂ ਖੋਹੀਆਂ ਗਈਆਂ ਨੇ। ਇਹ ਸ਼ਕਤੀਆਂ ਕਾਨੂੰਨ ਦੇ ਦਰਵਾਜ਼ੇ ਤੋਂ ਮਿਲਦੀਆਂ ਨੇ, ਵਾਪਸ ਨਹੀਂ ਮਿਲਦੀਆਂ। ਇਹ ਇੱਕ ਵੱਡਾ ਸਵਾਲ ਤਾਂ ਰਹੇਗਾ, ਪਰ ਇੰਨਾ ਜ਼ਰੂਰ ਹੈ ਕਿ ਹੁਣ ਇੱਕ ਵਾਰੀ ਇਹਨਾਂ ਸ਼ਕਤੀਆਂ ਦੇ ਉੱਤੇ, ਚੁਣੀ ਹੋਈ ਸਰਕਾਰ ਦੇ ਅਧਿਕਾਰਾਂ ਉੱਤੇ ਡਾਕਾ ਜਿਹੜਾ ਉਹ ਜ਼ਰੂਰ ਵੱਜ ਚੁੱਕਿਆ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ।